हर 24 घंटे बाद ਇਹਨੂੰ ਦੌਰਾ ਪੈ ਰਿਹਾ ਫੌਜੀ ਮੁਖੀ ਨੂੰ ਔਰ ਬਾਰ-ਬਾਰ ਕਿ ਜੀ ਅਸੀਂ ਜਿਹੜਾ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਚੋਂ ਅਸੀਂ ਬਹੁਤ ਕੁਝ ਸਿੱਖਿਆ ਇਹ ਨਿਊ ਨਾਰਮ ਅਸੀਂ ਸਥਾਪਿਤ ਕਰਤਾ ਹੈ ਔਰ ਅਸੀਂ ਜਿਹੜਾ ਹੈ ਉਹ ਸਬਕ ਸਿਖਾਤਾ ਔਰ ਪਾਕਿਸਤਾਨ ਨੂੰ ਅਸੀਂ ਪਹਿਲੇ ਇੰਨੇ ਘੰਟਿਆਂ ਦੇ ਵਿੱਚ ਇਹ ਕਰਤਾ ਇਹ ਚੱਲ ਹੀ ਰਿਹਾ ਉਹਨਾਂ ਦਾ। ਤਾਂ ਹੁਣ ਜਿਹੜਾ ਇਹਨਾਂ ਦਾ ਝੂਠ ਹੈ ਜਿਹੜਾ ਰਿਪੀਟਡਲੀ ਕਰ ਰਿਹਾ ਕਿ ਵੀ ਉਹਨੇ ਕਿਹਾ ਕਿ ਵੀ ਅਸੀਂ ਭਾਰਤੀ ਫੌਜ ਦੀ ਥਿੰਕਿੰਗ ਦੇ ਵਿੱਚ ਬੜੀ ਤਬਦੀਲੀ ਹੋਈ ਹੈ। ਆਪਰੇਸ਼ਨ ਸੰਦੂਰ ਐਸਟੈਬਲਿਸ਼ਡ ਏ ਨਿਊ ਨਾਰਮਲ ਅਕੋਰਡਿੰਗ ਟੂ ਆਰਮੀ ਚੀਫ। ਹੁਣ ਤੁਸੀਂ ਦੇਖੋ ਹਰ ਵਾਰ ਝੂਠ ਨੂੰ ਕਿੰਨਾ ਜਿਹੜਾ ਉਹ ਉੱਚੀ ਬੋਲ ਕੇ ਸੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਛਾ ਤੋ ਇਹ ਸਮਝਦੇ ਨੇ ਵੀ ਉਹ ਫੌਜੀਆਂ ਦੀ ਕਿਸੇ ਥਾਂ ਦਾ ਨਾਂ ਭੈਰੋ ਰੱਖ ਦਿਓ, ਕਿਸੇ ਦਾ ਨਾਂ ਕਾਲੀ ਰੱਖ ਦਿਓ, ਕਿਸੇ ਦਾ ਨਾਂ ਦੁਰਗਾ ਰੱਖ ਦਿਓ ਤੇ ਸ਼ਾਇਦ ਉਹਨਾਂ ਦੇ ਨਾਂ ਰੱਖਣ ਨਾਲ ਉਹਨਾਂ ਦੀ ਬਹਾਦਰੀ ਆ ਜਾਏਗੀ। ਭਾਈ ਅਲਟੀਮੇਟਲੀ ਤਾਂ ਇਹ ਸਭ ਨੇ ਦੌੜਨਾ ਹੀ ਹੈ ਜੰਗ ਦੇ ਮੈਦਾਨ 'ਚੋਂ। ਕਿ ਚੀਨ ਦੇ ਸਾਹਮਣੇ ਤਾਂ ਤੁਸੀਂ ਗੋਡੇ ਟੇਕ ਦਿੱਤੇ ਹੋਏ ਨੇ, ਉੱਥੇ ਤਾਂ ਉਹਨਾਂ ਨੇ ਸ਼ੰਕਰਾ ਵੈਲੀ ਦੇ ਉੱਤੇ ਵੀ ਕਿਹਾ ਵੀ ਸਾਡੀ ਉਦੋਂ ਤੁਸੀਂ ਨਹੀਂ ਬੋਲੇ। ਚਾਈਨੀਜ਼ ਡੈਲੀਗੇਸ਼ਨ ਆਰਐਸਐਸ ਦੇ ਦਫ਼ਤਰ 'ਚ ਔਰ ਬੀਜੇਪੀ ਦੇ ਦਫ਼ਤਰ 'ਚ ਉਹਨਾਂ ਨੂੰ ਤੁਸੀਂ ਰੈੱਡ ਕਾਰਪਟ ਵੈਲਕਮ ਦੇ ਰਹੇ ਹੋ। ਚਾਈਨਾ ਦੇ ਸਾਹਮਣੇ ਤੁਹਾਡਾ ਫੋਰਨ ਮਿਨਿਸਟਰ ਵੀ ਕਹਿ ਚੁੱਕਾ ਜੀ ਉਹ ਬਹੁਤ ਵੱਡੀ ਇਕਨੋਮੀ ਮੁਲਕ ਹੈ, ਅਸੀਂ ਉੱਥੇ ਲੜ ਨਹੀਂ ਸਕਦੇ। ਪਾਕਿਸਤਾਨ ਤੋਂ ਤੁਸੀਂ ਤਾਜ਼ਾ ਜੁੱਤੀਆਂ ਖਾ ਕੇ ਹਟੇ ਹੋ ਤੇ ਫਿਊਚਰ ਵਾਰਸ ਕਿਹਦੇ ਨਾਲ ਲੜਨੀਆਂ ਨੇ? ਅਮਰੀਕਾ ਨਾਲ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਆਰਮੀ ਡੇ ਮੌਕੇ ਭਾਰਤ ਦੇ ਫੌਜੀ ਮੁਖੀ ਨੇ ਜੈਪੁਰ ਵਿੱਚ ਫੌਜੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਜਨਰਲ ਦ੍ਵਿਵੇਦੀ ਨੇ ਕਿਹਾ ਕਿ ਅਸੀਂ ਭਵਿੱਖ ਦੀਆਂ ਜੰਗਾਂ ਦੀ ਤਿਆਰੀ ਕਰ ਰਹੇ ਹਾਂ ਔਰ ਭਾਰਤ ਤੋਂ 6 ਗੁਣਾ ਛੋਟੇ ਪਾਕਿਸਤਾਨ ਦੀ ਫੌਜ ਤੋਂ ਜੁੱਤੀਆਂ ਖਾਣ ਤੋਂ ਬਾਅਦ ਕੀ ਭਾਰਤੀ ਫੌਜੀ ਮੁਖੀ ਦੱਸਣਗੇ ਕਿ ਉਹ ਕਿਸ ਦੇ ਖਿਲਾਫ ਭਵਿੱਖ ਵਿੱਚ ਜੰਗ ਕਰਨ ਦੇ ਸਮਰੱਥ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇੱਕ ਪੰਜਾਬੀ ਦਾ ਅਖਾਣ ਹੈ ਕਿ ਵੀ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ। ਕਿਉਂਕਿ ਜੇ ਐਂ ਵੱਟ ਵਾਲੀ ਰੱਸੀ ਪਈ ਹੁੰਦੀ ਉਹਨੂੰ ਅੱਗ ਲਾ ਦਿਓ ਤੇ ਉਹ ਸੁਆਹ ਉੱਥੇ ਹੀ ਉਵੇਂ ਹੀ ਉਹਦਾ ਉਹ ਵਲ ਉਵੇਂ ਹੀ ਨਜ਼ਰ ਆ ਰਿਹਾ ਹੁੰਦਾ। ਜੇ ਤੁਸੀਂ ਭਾਰਤੀ ਸਿਆਸੀ ਲੀਡਰਾਂ ਦਾ ਹਾਲ ਦੇਖੋ ਔਰ ਖ਼ਾਸ ਤੌਰ 'ਤੇ ਆਰਮੀ ਦਾ ਮੁਖੀ ਉਪੇਂਦਰ ਦਵਿਵੇਦੀ ਹਰ 24 ਘੰਟੇ ਬਾਅਦ ਇਹਨੂੰ ਦੌਰਾ ਪੈ ਰਿਹਾ ਫੌਜੀ ਮੁਖੀ ਨੂੰ ਔਰ ਬਾਰ-ਬਾਰ ਕਿ ਜੀ ਅਸੀਂ ਜਿਹੜਾ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਚੋਂ ਅਸੀਂ ਬਹੁਤ ਕੁਝ ਸਿੱਖਿਆ, ਇਹ ਨਿਊ ਨਾਰਮ ਅਸੀਂ ਸਥਾਪਿਤ ਕਰਤਾ ਹੈ ਔਰ ਅਸੀਂ ਜਿਹੜਾ ਹੈ ਉਹ ਸਬਕ ਸਿਖਾਤਾ ਔਰ ਪਾਕਿਸਤਾਨ ਨੂੰ ਅਸੀਂ ਪਹਿਲੇ ਇੰਨੇ ਘੰਟਿਆਂ ਦੇ ਵਿੱਚ ਇਹ ਕਰਤਾ ਇਹ ਚੱਲ ਹੀ ਰਿਹਾ ਉਹਨਾਂ ਦਾ। ਹਾਲਾਂ ਮੈਂ ਹੁਣ ਹੁੰਦਾ ਕਿ ਵੀ ਬਥੇਰਾ ਹੋ ਗਿਆ ਇਹਨਾਂ ਦੇ ਆਪਰੇਸ਼ਨ ਸੰਦੂਰ ਤੇ ਇਹਨਾਂ ਦੀ ਲਾਪਾ ਇਹਨੂੰ ਛੱਡੀਏ ਪਰ ਰੋਜ਼ ਆ ਕੇ ਸਾਹਮਣੇ ਜਦੋਂ ਖਲੋ ਜਾਂਦੇ ਨੇ ਤਾਂ ਫਿਰ ਚਪੇੜ ਮਾਰਨ ਨੂੰ ਜੀ ਕਰਦਾ ਹੀ ਕਰਦਾ। ਹੁਣ ਅੱਜ ਵੀ ਕਿਉਂਕਿ ਆਰਮੀ ਡੇ ਹੈ, ਆਰਮੀ ਡੇ ਦੇ ਮੌਕੇ ਬੜੀ ਰੰਗਦਾਰ ਪੈਰੇਡ ਜੈਪੁਰ ਦੇ ਵਿੱਚ ਜਿਹਦੀ ਸਲਾਮੀ ਨੇ ਫੌਜੀ ਮੁਖੀ ਨੇ ਦਵਿਵੇਦੀ ਨੇ ਲਈ ਔਰ ਜਿਵੇਂ ਉਹ ਹੁੰਦਾ ਹੈ ਉਹ ਇੱਧਰਲਾ ਵੀ ਦਿਖਾਤੀ ਚੀਜ਼ ਉੱਧਰਲੀ ਵੀ ਜਿਹੜੀਆਂ ਮੰਗਵੀਆਂ ਔਰ ਮੁੱਲ ਲੈ ਕੇ ਖਰੀਦੀਆਂ ਹੋਈਆਂ ਨੇ ਉਹਨਾਂ ਨੂੰ ਦਿਖਾਈ ਜਾਓ ਕਿ ਜੀ ਇਹ ਦੇਖੋ ਅਸੀਂ ਫੌਜ 'ਚ ਵੀ ਜੁਆਇਨ ਕਰਾ ਲਿਆ ਤੇ ਉਹ ਵੀ ਸਾਡੇ ਕੋਲ ਟੈਕਨੀਕ ਹੈ ਤੇ ਫਲਾਣਾ ਵੀ ਹੈ। ਹਾਲ ਇਹਨਾਂ ਦੇ ਜਹਾਜ਼ ਦਾ ਜੋ ਹੋਇਆ ਉਹ ਦਿਖਾਉਂਦੇ ਆ ਪਿੱਛੇ ਜੇ ਉੱਥੇ ਦੁਬਈ 'ਚ ਸੀ ਸ਼ਾਇਦ ਉਹ ਬਿਲਕੁਲ ਉਹ ਤਬਾਹ ਹੋਇਆ ਲੋਕਾਂ ਦੇ ਸਾਹਮਣੇ, ਉਹਦੇ 'ਚ ਇਹਨਾਂ ਦਾ ਜਲੂਸ ਨਿਕਲਿਆ। ਔਰ ਇਕੱਲਾ ਇਹੀ ਨਹੀਂ, ਇਸ ਆਰਮੀ ਡੇ ਦੀ ਆੜ ਦੇ ਵਿੱਚ ਜਿਹੜੇ ਬੀਜੇਪੀ ਦੇ ਮਿਨਿਸਟਰ ਨੇ, ਦੂਜੇ ਨੇ ਰਾਜਨਾਥ ਸਿੰਘ ਔਰ ਦੂਜਿਆਂ ਨੇ ਬੜਿਆਂ ਨੇ ਫੌਜ ਨੂੰ ਵਧਾਈਆਂ ਦਿੱਤੀਆਂ ਕਿ ਜੀ ਫੌਜ ਭਾਰਤ ਦੀ ਸਾਡਾ ਪ੍ਰਾਈਡ ਹੈ, ਦੇਖੋ ਆਪਰੇਸ਼ਨ ਸੰਦੂਰ ਦੇ ਵਿੱਚ ਕਿਵੇਂ ਕਾਮਯਾਬੀ ਹੋਈ। ਪਰ ਮੈਂ ਕੁਦਰਤੀ ਕਿਉਂਕਿ ਇਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਮੇਨ ਨਿਊਜ਼ ਏਜੰਸੀ ਹੈ ਔਰ ਉਹਨਾਂ ਨੇ ਇਹ ਖਬਰ ਬੜੀ ਪ੍ਰਮੁਖਤਾ ਦੇ ਨਾਲ ਸਾਰੇ ਪਾਸੇ ਜਿਹੜੀ ਆ ਛਪਵਾਈ ਹੈ ਔਰ ਇਹ ਹੈ ਵੀ ਆਰ ਪ੍ਰੀਪੇਅਰਿੰਗ ਫਾਰ ਫਿਊਚਰ ਵਾਰਸ, indigenization key for self-reliance, Army Chief. General Dwivedi said that special emphasis is being placed on resources that are useful for both military and civilian purposes, contributing to the overall development of the country. ਹੁਣ ਇਹ ਕਹਿ ਰਹੇ ਜੀ ਅਸੀਂ ਭਵਿੱਖ ਦੀਆਂ ਮੁਸਤਕਬਲ ਦੀਆਂ ਜੰਗਾਂ ਦੇ ਲਈ ਅਸੀਂ ਆਪਣੀ ਆਪ ਨੂੰ ਤਿਆਰ ਕਰ ਰਹੇ ਹਾਂ ਔਰ ਉਸ ਦੇ ਵਿੱਚ ਦੇਸੀ ਹਥਿਆਰ ਮੇਡ ਇਨ ਇੰਡੀਆ ਜਿਹੜੀਆਂ ਚੀਜ਼ਾਂ ਨੇ ਉਹ ਬੜਾ ਪ੍ਰੋਮੀਨੈਂਸ ਦੇ ਨਾਲ ਜਿਹੜਾ ਉਹ ਆਪਣਾ ਰੋਲ ਅਦਾ ਕਰਨਗੇ। ਜੈਪੁਰ ਦੇ ਵਿੱਚ ਇਹਨਾਂ ਨੇ ਇਹ ਪੈਰੇਡ ਰੱਖੀ। ਫਿਰ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਜੈਪੁਰ 'ਚ ਕਿਉਂ ਰੱਖੀ? ਉਹ ਕਹਿੰਦੇ ਜੀ ਜੈਪੁਰ
ਸਾਡੇ ਬੜੇ ਯੋਧੇ ਜਿਹੜੇ ਰਾਜਸਥਾਨ ਦੇ ਔਰ ਦੂਸਰੇ ਹੋਏ ਨੇ, ਵੈਲ ਟ੍ਰੇਨਡ ਸ਼ੋਲਜਰਸ ਔਰ ਦੂਸਰੇ ਇਸ ਖਿੱਤੇ 'ਚੋਂ ਆਏ ਔਰ ਇਹ ਕੀਤਾ। ਹੁਣ ਜਿਹੜਾ ਇਹਨਾਂ ਦਾ ਝੂਠ ਹੈ ਜਿਹੜਾ ਰਿਪੀਟਡਲੀ ਕਰ ਰਿਹਾ ਕਿ ਵੀ ਉਹਨੇ ਕਿਹਾ ਕਿ ਵੀ ਅਸੀਂ ਭਾਰਤੀ ਫੌਜ ਦੀ ਥਿੰਕਿੰਗ ਦੇ ਵਿੱਚ ਬੜੀ ਤਬਦੀਲੀ ਹੋਈ ਹੈ। ਆਪਰੇਸ਼ਨ ਸੰਦੂਰ ਐਸਟੈਬਲਿਸ਼ਡ ਏ ਨਿਊ ਨਾਰਮਲ ਅਕੋਰਡਿੰਗ ਟੂ ਆਰਮੀ ਚੀਫ। ਹੁਣ ਤੁਸੀਂ ਦੇਖੋ ਹਰ ਵਾਰ ਝੂਠ ਨੂੰ ਕਿੰਨਾ ਜਿਹੜਾ ਉਹ ਉੱਚੀ ਬੋਲ ਕੇ ਸੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਛਾ। It demonstrated the Indian Army's ability to respond with speed, coordination and precision। ਕਿ ਅਸੀਂ ਬੜੀ ਤੇਜ਼ੀ ਨਾਲ ਜਿਹੜਾ ਉਹ ਹੱਲਾ ਬੋਲਿਆ, ਬੜੀ ਕੋਆਰਡੀਨੇਟਡ ਸਾਡਾ ਐਫਰਟ ਸੀ, ਔਰ ਪ੍ਰੀਸੀਜਨ ਹੁੰਦਾ ਕਿ ਬਿਲਕੁਲ ਠੀਕ ਨਿਸ਼ਾਨੇ ਤੇ ਠੀਕ ਅਸੀਂ ਜਿਹੜਾ ਪ੍ਰੀਸਾਈਜ਼ ਸਾਡੇ ਅਸੀਂ ਟਾਰਗੇਟ ਫੁੰਡੇ। The operation reflected a mature and confident force। ਆਪਰੇਸ਼ਨ ਸੰਦੂਰ ਨੇ ਸਾਬਤ ਕਰਤਾ ਸਾਡੀ ਫੌਜ ਕਿੰਨੀ ਮੈਚੁਰ ਹੈ, ਕਿੰਨੀ ਕੌਨਫੀਡੈਂਟ ਹੈ, ਕੇਪੇਬਲ ਆਫ ਸੇਫਗਾਰਡਿੰਗ ਨੈਸ਼ਨਲ ਇੰਟਰਸਟ ਥਰੂ ਮੇਜਰਡ ਫਰਮ ਐਂਡ ਰਿਸਪੌਂਸਿਬਲ ਐਕਸ਼ਨ। ਕਿ ਸਾਡਾ ਨੱਪਿਆ ਤੁਲਿਆ ਸੀ, ਰਿਸਪੌਂਸਿਬਲ ਐਕਸ਼ਨ ਸੀ ਔਰ ਫਲਾਣਾ ਸੀ ਜਿਹਦੇ ਥੱਲੇ ਅਸੀਂ ਜਿਹੜਾ ਉਹ ਕਾਮਯਾਬੀ ਹਾਸਲ ਕੀਤੀ। ਵੀ ਆਰ ਨਾਟ ਜਸਟ ਐਡਰੈਸਿੰਗ ਕਰੰਟ ਚੈਲੰਜਸ, ਇਹ ਤਾਂ ਅਸੀਂ ਡੀਲ ਕਰ ਲਿਆ ਇਹਦੇ ਨਾਲ ਇਸ ਟਾਈਮ, ਬਟ ਵੀ ਆਰ ਆਲਸੋ ਪ੍ਰੀਪੇਅਰਿੰਗ ਫਾਰ ਫਿਊਚਰ ਵਾਰਸ। ਅਸੀਂ ਭਵਿੱਖ ਦੀਆਂ ਜੰਗਾਂ ਲਈ ਤਿਆਰੀ ਕਰ ਰਹੇ ਹਾਂ। ਨਿਊ ਸਟਰਕਚਰਸ ਆਰ ਬੀਇੰਗ ਕ੍ਰੀਏਟਡ ਇਨ ਦਿਸ ਡਾਇਰੈਕਸ਼ਨ। ਨਵੇਂ ਸਟਰਕਚਰ, ਹੁਣ ਮੈਂ ਕਿਹਾ ਵੀ ਕਿਹੜੇ ਸਟਰਕਚਰ ਨੇ। ਹੀ ਸੈਡ ਦਾ ਨਿਊ ਯੂਨਿਟਸ ਲਾਈਕ ਭੈਰਵ ਬਟਾਲੀਅਨ। ਭੈਰੋ ਉਹਨੂੰ ਖਤਰਨਾਕ ਜਿਹਾ ਇਹਨਾਂ ਦਾ ਮੇਰੇ ਖਿਆਲ ਉਹ ਰਾਖਸ਼ਸ ਨੂੰ ਬਣਾਇਆ ਹੁੰਦਾ ਜਾਂ ਦੇਵਤਾ ਬਣਾਤਾ ਹੋਣਾ ਉਹਨੂੰ ਭੈਰੋਂ, ਜਿਹਨੂੰ ਜਦੋਂ ਕੋਈ ਬੱਚਾ ਬੜਾ ਆਊਟ ਆਫ ਕੰਟਰੋਲ ਹੁੰਦਾ ਸੀ ਤਾਂ ਉਹ ਪਿਓ ਕਹਿੰਦੇ ਹੁੰਦੇ ਸੀ ਇਹਨਾਂ ਹਿੰਦੂਆਂ ਦੇ, ਸਾਡੇ ਮੇਰੇ ਘਰ ਤਾਂ ਭੈਰੋ ਜੰਮ ਪਿਆ। ਸੋ ਇਹ ਸਮਝਦੇ ਨੇ ਵੀ ਉਹ ਫੌਜੀਆਂ ਦੀ ਕਿਸੇ ਥਾਂ ਦਾ ਨਾਂ ਭੈਰੋ ਰੱਖ ਦਿਓ, ਕਿਸੇ ਦਾ ਨਾਂ ਕਾਲੀ ਰੱਖ ਦਿਓ, ਕਿਸੇ ਦਾ ਨਾਂ ਦੁਰਗਾ ਰੱਖ ਦਿਓ, ਤੇ ਸ਼ਾਇਦ ਉਹਨਾਂ ਦੇ ਨਾਂ ਰੱਖਣ ਨਾਲ ਉਹਨਾਂ ਦੀ ਬਹਾਦਰੀ ਆ ਜਾਏਗੀ। ਭਾਈ ਅਲਟੀਮੇਟਲੀ ਤਾਂ ਇਹ ਸਭ ਨੇ ਦੌੜਨਾ ਹੀ ਹੈ ਜੰਗ ਦੇ ਮੈਦਾਨ 'ਚੋਂ। ਹੀ ਸੈਡ ਯੂਨਿਟਸ ਲਾਈਕ ਭੈਰਵ ਬਟਾਲੀਅਨ ਐਂਡ ਸ਼ਕਤੀਬਾਨ ਰੈਜੀਮੈਂਟ ਹੈਵ ਬੀਨ ਰੇਜ਼ਡ। ਕਿ ਅਸੀਂ ਨਵੀਆਂ ਫੌਜ ਦੀਆਂ ਜਿਹੜੀਆਂ ਯੂਨਿਟਾਂ ਨੇ, ਇੱਕ ਭੈਰੋਂ ਦੇ ਨਾਂ ਤੇ ਇੱਕ ਸ਼ਕਤੀਬਾਨ। ਦਿਸ ਰਿਫਲੈਕਟਸ ਦ ਕ੍ਰੀਏਸ਼ਨ ਆਫ ਐਨ ਏਜਲ, ਰਿਸਪੌਂਸਿਵ ਐਂਡ ਮਿਸ਼ਨ ਓਰੀਐਂਟਡ ਆਰਮੀ ਅਲਾਈਨਡ ਵਿਦ ਫਿਊਚਰ ਚੈਲੰਜ। ਵੀ ਕਿਸੇ ਫੌਜੀ ਯੂਨਿਟ ਨੂੰ ਭਰਤੀ ਕਰਕੇ ਉਹਦਾ ਨਾਂ ਭੈਰੋਂ ਰੱਖ ਦਿਓ ਜਾਂ ਉਹਦਾ ਨਾਂ ਕੋਈ ਹੋਰ ਖਤਰਨਾਕ ਕਿਸੇ ਦਾ ਰੱਖ ਦਿਓ ਤੇ ਉਹਦੇ ਨਾਲ ਉਹ ਬਹਾਦਰ ਹੋ ਜਾਣਗੇ, ਉਹ ਫਿਊਚਰ ਜੰਗ। ਮਤਲਬ ਹੁਣ ਤੁਸੀਂ ਜਦੋਂ ਝੂਠ ਹੀ ਬੋਲਣਾ ਹੈ ਔਰ ਫਿਰ ਉਹਨੇ ਕਿਹਾ ਜੀ ਇਹ ਸਾਡੀ ਜਿਹੜੀ ਹੈ ਦੇਖੋ ਸਾਡੀ ਕਿੰਨੀ ਯੂਨਿਟੀ ਹੈ। ਨੇਪਾਲ ਆਰਮੀ ਬੈਂਡ ਰਿਫਲੈਕਟਡ ਅਵਰ ਸਟਰੋਂਗ ਟਾਈਜ਼ ਵਿਦ ਦਾ ਨੇਪਾਲ। ਉਹ ਜਿਹੜਾ ਬੈਂਡ ਹੋਣਾ ਉੱਥੇ ਉਹ ਨੇਪਾਲ ਦਾ, ਉਹ ਨੇਪਾਲ 'ਚੋਂ ਤਾਂ ਭਰਤੀ ਬੰਦ ਹੈ। ਜਦੋਂ ਤੇ ਤੁਸੀਂ ਸੋ ਕਾਲਡ ਅਗਨੀਵੀਰ ਯੋਜਨਾ ਬਣਾਈ ਕਿ ਜੀ 18 ਸਾਲਾਂ ਦਾ ਮੁੰਡਾ ਭਰਤੀ ਕਰਨਾ, 22 ਸਾਲ ਦਾ ਰਿਟਾਇਰ ਕਰ ਦੇਣਾ 4 ਸਾਲ 'ਚ। ਉਹਨਾਂ ਨੇ ਗੋਰਖਿਆਂ ਨੇ ਕਿਹਾ ਵੀ ਅਸੀਂ ਇਹ 4 ਸਾਲ ਲਈ ਨਹੀਂ ਆਉਣਾ ਹੈ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਗਿਣਤੀ 'ਚ ਮੇਰਾ ਖਿਆਲ 80 ਤੋਂ 90 ਹਜ਼ਾਰ ਹੁਣ ਤੱਕ ਜਿਹੜੇ ਗੋਰਖੇ ਸੀ ਫੌਜ ਨੇ। ਪਰ ਇਹਨਾਂ ਨੇ ਸਿਸਟਮੈਟਿਕਲੀ ਇਹਨਾਂ ਨੂੰ ਨਜ਼ਰ ਆ ਗਿਆ ਵੀ ਨੇਪਾਲ ਸਾਡੀ ਫੋਰਨ ਪਾਲਿਸੀ ਟੋ ਨਹੀਂ ਕਰਦਾ, ਇਹ ਉਹਨਾਂ ਨੂੰ ਕੱਢਣਾ ਚਾਹੁੰਦੇ। ਐਗਰੀਮੈਂਟ ਸੀ 47 ਦੇ, ਉਹ ਛੱਡ ਨਹੀਂ ਸੀ ਸਕਦੇ। ਇਹਨਾਂ ਨੇ ਅਗਨੀਵੀਰ ਦਾ ਲਿਆ ਕੇ ਕੱਢਦਾ। ਹੁਣ ਬੈਂਡ ਹੀ ਰਹਿ ਗਿਆ ਉੱਥੇ ਵਜਾਉਣ ਨੂੰ ਨੇਪਾਲੀਆਂ ਦਾ, ਉਹਨਾਂ ਦੇ ਫੌਜੀ ਇਹਨਾਂ ਦੇ ਕੋਲ ਨਹੀਂ ਨੇ। ਔਰ ਫਿਰ ਉਹ ਕਹਿ ਰਿਹਾ ਫੌਜੀ ਜਰਨੈਲ, Indian army is fully prepared at all times war for any kind of attack. We are fully prepared for future warfare. We demonstrated this in the parade। ਕਹਿੰਦਾ ਅਸੀਂ ਪਰੇਡ 'ਚ ਦਿਖਾਈ ਦਿੱਤਾ ਵੀ ਅਸੀਂ ਕਿੰਨੇ ਤਿਆਰ ਹੈ ਫਿਊਚਰ ਵਾਰਫੇਅਰ ਲਈ। ਇਹ ਹੋਰ ਵੀ ਸਾਡੀਆਂ ਇਹ ਜਿਹੜੀਆਂ ਨੇ ਤਿਆਰੀਆਂ ਬਣਨਗੀਆਂ। ਨਾਲ ਦੇ ਨਾਲ ਇਹ ਕਹਿੰਦੇ ਹੀ ਸੈਡ ਵਿਦ ਦਾ ਡਿਸਪਲੇ ਆਫ ਮੇਡ ਇਨ ਇੰਡੀਆ ਇਕੁਇਪਮੈਂਟ ਦਾ ਪਰੇਡ ਰਿਫਲੈਕਟਡ ਦੈਟ ਦਾ ਫਾਊਂਡੇਸ਼ਨ ਆਫ ਟਰਾਂਸਫਰਮੇਸ਼ਨ ਸੈਲਫ। ਬਿਲਕੁਲ ਜਦੋਂ ਤੁਸੀਂ ਝੂਠ ਔਰ ਨੌਨਸੈਂਸ ਇਹਨਾਂ ਦਾ ਦੇਖਦੇ ਹੋ। ਹੁਣ ਬੰਦਾ ਇਹ ਪੁੱਛ ਸਕਦਾ ਹੈ ਕਿ ਚੀਨ ਦੇ ਸਾਹਮਣੇ ਤਾਂ ਤੁਸੀਂ ਗੋਡੇ ਟੇਕ ਦਿੱਤੇ ਹੋਏ ਨੇ, ਉੱਥੇ ਤਾਂ ਉਹਨਾਂ ਨੇ ਸ਼ੰਕਰਾ ਵੈਲੀ ਦੇ ਉੱਤੇ ਵੀ ਕਿਹਾ ਵੀ ਸਾਡੀ ਉਦੋਂ ਤੁਸੀਂ ਨਹੀਂ ਬੋਲੇ। ਚਾਈਨੀਜ਼ ਡੈਲੀਗੇਸ਼ਨ RSS ਦੇ ਦਫ਼ਤਰ 'ਚ ਔਰ BJP ਦੇ ਦਫ਼ਤਰ 'ਚ ਉਹਨਾਂ ਨੂੰ ਤੁਸੀਂ ਰੈੱਡ ਕਾਰਪੇਟ ਵੈਲਕਮ ਦੇ ਰਹੇ ਹੋ। ਚਾਈਨਾ ਦੇ ਸਾਹਮਣੇ ਤੁਹਾਡਾ ਫੋਰਨ ਮਿਨਿਸਟਰ ਵੀ ਕਹਿ ਚੁੱਕਾ ਜੀ ਉਹ ਬਹੁਤ ਵੱਡੀ ਇਕੋਨਮੀ ਮੁਲਕ ਹੈ, ਅਸੀਂ ਉੱਥੇ ਲੜ ਨਹੀਂ ਸਕਦੇ। ਆਲਰੇਡੀ 4000 ਸਕੁਅਰ ਕਿਲੋਮੀਟਰ ਤੁਸੀਂ ਇਹਨਾਂ 4 ਸਾਲਾਂ 'ਚ ਉਹਨਾਂ ਦੇ ਹਵਾਲੇ ਕੀਤਾ। ਇੰਡੀਆ ਦੇ 38000 ਸਕੁਅਰ ਕਿਲੋਮੀਟਰ ਅਕਸਾਈ ਚਿੰਨ ਦਾ 1962 'ਚ ਉਹਨਾਂ ਦੇ ਹਵਾਲੇ ਕੀਤਾ। ਚਾਈਨਾ ਨਾਲ ਤੁਸੀਂ ਲੜ ਨਹੀਂ ਸਕਦੇ। ਪਾਕਿਸਤਾਨ ਤੋਂ ਤੁਸੀਂ ਤਾਜ਼ਾ ਜੁੱਤੀਆਂ ਖਾ ਕੇ ਹਟੇ ਹੋ, ਤੇ ਫਿਊਚਰ ਵਾਰਸ ਕਿਹਦੇ ਨਾਲ ਲੜਨੀਆਂ ਨੇ? ਅਮਰੀਕਾ ਨਾਲ।
ਜਾਂ ਕਿਹਦੇ ਨਾਲ। ਬਿਲਕੁਲ। ਸੋ ਮਤਲਬ ਇਹ ਹੈ ਕਿ ਵੀ ਇਹ ਜਦੋਂ ਇਹਨਾਂ ਦੀ ਜਿਹੜੀ ਇਹ ਕ੍ਰਸ਼ਿੰਗ ਡਿਫੀਟ ਹੈ ਔਰ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਆਪਣੇ ਲੋਕਾਂ ਨੂੰ ਜਿਹੜਾ ਲਗਾਤਾਰ ਉੱਲੂ ਤੋਂ ਬਣਾਈ ਜਾ ਰਹੇ ਨੇ, ਕਹਿ ਰਹੇ ਨੇ, ਪਰ ਹੁਣ ਲੋਕ ਵੀ ਸਵਾਲ ਕਰਨ ਲੱਗ ਗਏ ਨੇ। ਹੁਣ ਤੁਸੀਂ ਕਹੋ ਜੀ ਮੌਜੂਦਾ ਨਹੀਂ, ਅਸੀਂ ਫਿਊਚਰ ਵਾਰਸ ਦੇ ਲਈ ਦੇਖੋ ਅਸੀਂ ਭੈਰੋਂ ਦੀ ਯੂਨਿਟ ਖੜੀ ਕਰਤੀ, ਅਸੀਂ ਸ਼ਕਤੀਬਾਨ ਖੜੀ ਕਰਤੀ। ਇਹ ਹੈ ਕਿ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਬਿਲਕੁਲ ਝੂਠ ਦੇ ਉੱਤੇ ਮਬਨੀ ਇਹਨਾਂ ਦਾ ਸਾਰਾ ਸਿਸਟਮ ਹੈ ਔਰ ਇਹ ਜਾ ਰਿਹਾ ਔਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਕੀ ਕਹੀਏ, ਤੇ ਉਹੀ ਫਿਰ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।